ਸ਼੍ਰੋਮਣੀ ਕਮੇਟੀ ਨੇ ਨਕਾਰੀ ਗੁਰਦੁਆਰਾ ਸਾਹਿਬ ਬਾਰੇ ਗਲਤ ਟਿੱਪਣੀ ਕਰਨ ਵਾਲੇ ਬੀਜੇਪੀ ਆਗੂ ਦੀ ਮੁਆਫੀ। ਇਜ਼ਰਾਈਲ ਅਤੇ ਹਮਾਸ ਜੰਗ ਵਿੱਚ ਮਨੁੱਖਤਾ ਦੀ ਸੇਵਾ ਲਈ ਅੱਗੇ ਆਈ ਸਿੱਖ ਜਥੇਬੰਦੀ। 84 ਸਿੱਖ ਕਤਲੇਆਮ ਨੂੰ ਸਮਰਪਿਤ SGPC ਵੱਲੋਂ ਕਰਾਇਆ ਗਿਆ ਸਮਾਗਮ। ਭਾਜਪਾ ਨੇਤਾ ਸੰਦੀਪ ਦਾਇਮਾ ਨੇ ਗੁਰਦੁਆਰਾ ਸਾਹਿਬਾਨਾਂ ਸੰਬੰਧੀ ਕੀਤੀ ਵਿਵਾਦਿਤ ਟਿੱਪਣੀ ਨੂੰ ਲੈ ਕੇ ਵਿਰੋਧ ਸ਼ੁਰੂ ਹੋਣ ਤੋਂ ਬਾਅਦ ਮੁਆਫੀ ਮੰਗੀ ਹੈ, ਪਰ ਇਸ ਮੁਆਫੀ ਦੌਰਾਨ ਵੀ ਉਹਨਾਂ ਨੇ ਘੱਟ ਗਿਣਤੀ ਮੁਸਲਮਾਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਬੇਸ਼ੱਕ ਉਹਨਾਂ ਨੇ ਸਿੱਖਾਂ ਤੋਂ ਮੁਆਫੀ ਮੰਗ ਲਈ, ਪਰ ਨਾਲ ਹੀ ਭਾਰਤ ਵਿੱਚ ਘੱਟ ਗਿਣਤੀ ਕੌਮ ਵਿਰੋਧੀ ਭਾਵਨਾਵਾਂ ਨੂੰ ਸਪਸ਼ਟ ਕਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਨੇ ਵੀ ਉਹਨਾਂ ਦੀ ਇਸ ਮੁਆਫੀ ਨੂੰ ਨਕਾਰ ਦਿੱਤਾ। ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਨੇ ਮੁਸਲਮਾਨਾਂ ਦੇ ਧਾਰਮਿਕ ਸਥਾਨ ਬਾਰੇ ਗਲਤ ਟਿੱਪਣੀ ਕਰਨੀ ਸੀ ਤਾਂ ਉਹ ਵੀ ਉਨੀ ਹੀ ਗਲਤ ਹੈ ਜਿੰਨੀ ਕਿ ਸਿੱਖਾਂ ਦੇ ਧਾਰਮਿਕ ਸਥਾਨਾਂ ਬਾਰੇ। ਦਰਅਸਲ ਸੰਦੀਪ ਦਾਇਮਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਵਿਰੋਧ ਨੂੰ ਦੇਖਦੇ ਹੋਏ ਉਹਨਾਂ ਨੇ ਵੀਡੀਓ ਸੰਦੇਸ਼ ਜਾਰੀ ਕਰਕੇ ਮੁਆਫੀ ਮੰਗੀ ਹੈ। ਉਹਨਾਂ ਨੇ ਆਪਣੀ ਮੁਆਫੀ ਦੀ ਵੀਡੀਓ ਬਣਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜ ਦਿੱਤੀ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਗੁਰਦੁਆਰਾ ਸਾਹਿਬ ਆ ਕੇ ਮੁਆਫੀ ਮੰਗਣਗੇ। ਵੀਡੀਓ ਵਿੱਚ ਉਹ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਭਾਸ਼ਣ ਵਿੱਚ ਮੇਰੇ ਵੱਲੋਂ ਜੋ ਕਿਹਾ ਗਿਆ ਉਸ ਤੋਂ ਮੈਂ ਦੁਖੀ ਹਾਂ। ਸਮੁੱਚੀ ਸਿੱਖ ਕੌਮ ਤੋਂ ਹੱਥ ਜੋੜ ਕੇ ਮੁਆਫੀ ਮੰਗਦਾ ਹਾਂ। ਮੈਨੂੰ ਨਹੀਂ ਪਤਾ ਕਿ ਮੈਂ ਗਲਤੀ ਕਿਵੇਂ ਕੀਤੀ। ਅਜਿਹਾ ਸਿੱਖ ਸਮਾਜ ਜਿਸ ਨੇ ਹਮੇਸ਼ਾ ਸਨਾਤਨ ਧਰਮ ਦੀ ਰੱਖਿਆ ਕੀਤੀ ਹੈ, ਅਜਿਹੇ ਸਿੱਖ ਸਮਾਜ ਬਾਰੇ ਮੈਂ ਕਦੇ ਵੀ ਨਹੀਂ ਸੋਚ ਸਕਦਾ। ਦੱਸਦੀ ਕਿ ਰਾਜਸਥਾਨ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਭਾਜਪਾ ਰੈਲੀ ਦੌਰਾਨ ਸਟੇਜ ਤੋਂ ਸੰਦੀਪ ਦਾਇਮਾ ਨੇ ਗੁਰਦੁਆਰਿਆਂ ਨੂੰ ਇੱਕ ਬਿਮਾਰੀ ਦੱਸਿਆ। ਇੰਨਾ ਹੀ ਨਹੀਂ, ਉਹਨਾਂ ਨੇ ਗੁਰਦੁਆਰਾ ਸਾਹਿਬਾਨਾਂ ਨੂੰ ਢਾਹ ਦੇਣ ਦੀ ਗੱਲ ਵੀ ਕਹੀ। ਇਸ ਮੈਗਾ ਰੈਲੀ ਵਿੱਚ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਮੌਜੂਦ ਸਨ ਅਤੇ ਉਹ ਵੀ ਇਸ ਬਿਆਨ ਤੇ ਤਾੜੀਆਂ ਵਜਾਉਂਦੇ ਨਜ਼ਰ ਆਏ, ਜਿਸ ਤੋਂ ਬਾਅਦ ਸਿੱਖ ਭਾਈਚਾਰੇ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਰੋਸ ਪ੍ਰਗਟ ਕੀਤਾ ਅਤੇ ਸਨਾਤਨ ਧਰਮ ਲਈ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਯਾਦ ਵੀ ਕਰਵਾਇਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਭਾਜਪਾ ਦਾ ਵਿਰੋਧ ਕੀਤਾ। ਵਾਧੇ ਵਿਵਾਦ ਨੂੰ ਦੇਖਦਿਆਂ ਭਾਜਪਾ ਸਿੱਖ ਆਗੂਆਂ ਨੇ ਵੀ ਸੰਦੀਪ ਦਾਇਮਾ ਨੂੰ ਇਸ ਲਈ ਮੁਆਫੀ ਮੰਗਣ ਲਈ ਕਿਹਾ। ਉਹਨਾਂ ਨੇ ਇੱਕ ਵੀਡੀਓ ਜਾਰੀ ਕਰਕੇ ਸਿੱਖ ਕੌਮ ਤੋਂ ਅਜਿਹੀ ਟਿੱਪਣੀ ਲਈ ਮੁਆਫੀ ਮੰਗੀ ਹੈ। ਉਹਨਾਂ ਵੱਲੋਂ SGPC ਨੂੰ ਭੇਜੀ ਮਾਫੀਨਾਮੇ ਦੀ ਵੀਡੀਓ ਵਿੱਚ ਉਹਨਾਂ ਕਿਹਾ ਕਿ ਉਹਨਾਂ ਨੂੰ ਵੀ ਇਹ ਨਹੀਂ ਪਤਾ ਕਿ ਗੁਰਦੁਆਰਾ ਸਾਹਿਬਾਨਾਂ ਪ੍ਰਤੀ ਇਹ ਸ਼ਬਦ ਉਹਨਾਂ ਦੇ ਮੂੰਹੋਂ ਕਿਵੇਂ ਨਿਕਲੇ। ਉਹ ਮਸਜਿਦਾਂ ਅਤੇ ਮਦਰਸਿਆਂ ਦੀ ਗੱਲ ਕਰ ਰਹੇ ਸੀ। ਉਹਨਾਂ ਕਿਹਾ ਕਿ ਮੈਂ ਇਸ ਲਈ ਮੁਆਫੀ ਮੰਗਦਾ ਹਾਂ। ਸਨਾਤਨ ਧਰਮ ਲਈ ਹਮੇਸ਼ਾ ਕੁਰਬਾਨੀਆਂ ਕਰਨ ਵਾਲੇ ਸਿੱਖ ਉਹਨਾਂ ਬਾਰੇ ਅਜਿਹਾ ਸੋਚ ਵੀ ਨਹੀਂ ਸਕਦੇ। ਉਹਨਾਂ ਕਿਹਾ ਕਿ ਇਸ ਗਲਤੀ ਲਈ ਉਹ ਗੁਰਦੁਆਰਾ ਸਾਹਿਬ ਜਾ ਕੇ ਪਛਤਾਪ ਕਰਨਗੇ, ਇਸ ਲਈ ਉਹ ਸਮੁੱਚੀ ਸਿੱਖ ਕੌਮ ਤੋਂ ਮੁਆਫੀ ਮੰਗਦੇ ਹਨ। आज चुनावी भाषण में मैं मस्जिद मदरसे की जगह गुरुद्वारे साहिब के बारे में कुछ गलत शब्दों का जो प्रयोग मेरे से गलती से हुआ है, मैं पूरे सिख समाज से मैं हाथ जोड़कर क्षमा प्रार्थी हूँ। मुझे नहीं पता मेरे से कैसे गलती हुई है, और ऐसे सिख समाज की जिन्होंने हमेशा हिंदू धर्म की, सनातन धर्म की हमेशा रक्षा की हो, ऐसे सिख समाज के बारे में मैं कभी सोच भी नहीं सकता कि मैं ऐसी गलती कर भी सकता हूं। तो मैं पूरे सिख समाज से हाथ जोड़कर मैं क्षमा प्रार्थी हूं। मेरे से पता नहीं कैसे गलती हुई है, मैं इस गलती का कैसे जाकर गुरुद्वारे में मैं पश्चाताप करूंगा। मैं पूरे समाज से, मैं पूरे सिख समाज से हाथ जोड़कर मैं क्षमा प्रार्थी हूं। सत श्री अकाल। ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗ ਦਰਮਿਆਨ ਸਿੱਖ ਜਥੇਬੰਦੀਆਂ ਫਲਸਤੀਨ ਦੂਤ ਘਰ ਪਹੁੰਚੀਆਂ। ਸਿੱਖ ਜਥੇਬੰਦੀਆਂ ਮਨੁੱਖਤਾ ਦੀ ਸੇਵਾ ਲਈ ਅੱਗੇ ਆਈਆਂ ਹਨ। ਫਲਸਤੀਨ ਵਿੱਚ ਜਿਸ ਤਰੀਕੇ ਨਾਲ ਲੋਕ ਜ਼ਖਮੀ ਅਤੇ ਬੇਘਰ ਹੋਏ ਹਨ, ਜਥੇਬੰਦੀ ਨੇ ਮਦਦ, ਦਵਾਈਆਂ ਅਤੇ ਰਾਸ਼ਨ ਭੇਜਣ ਦੀ ਪੇਸ਼ਕਸ਼ ਕੀਤੀ ਹੈ। ਉਹਨਾਂ ਨੇ ਫਲਸਤੀਨ ਅੰਬੈਸੀ ਦੇ ਰਾਜਦੂਤ ਨਾਲ ਮੁਲਾਕਾਤ ਕੀਤੀ ਅਤੇ ਮਦਦ ਦੀ ਪੇਸ਼ਕਸ਼ ਕੀਤੀ। ਇਸ ਦੌਰਾਨ ਸਿੱਖ ਜਥੇ ਵਿੱਚ ਸ਼ਾਮਿਲ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਸਿੱਖ ਧਰਮ ਸਾਨੂੰ ਸਾਰਿਆਂ ਦੀ ਸੇਵਾ ਕਰਨ ਦਾ ਉਪਦੇਸ਼ ਦਿੰਦਾ ਹੈ ਅਤੇ ਇਸੇ ਦੇ ਮੱਦੇਨਜ਼ਰ ਉਹ ਅੱਜ ਇੱਥੇ ਪਹੁੰਚੇ ਹਨ ਅਤੇ ਇਜ਼ਰਾਈਲ ਅੰਬੈਸੀ ਦਾ ਦੌਰਾ ਵੀ ਕਰਨਗੇ। ਅੱਜ ਜਾਗੋ ਦਾ ਡੈਲੀਗੇਸ਼ਨ ਜਿਹੜਾ ਹੈ ਉਹ ਫਲਸਤੀਨ ਦੀ ਅੰਬੈਸੀ ਆਇਆ ਸੀ। ਫਲਸਤੀਨ ਦੀ ਅੰਬੈਸੀ 'ਚ ਅੰਬੈਸਡਰ ਸਾਹਿਬ ਨਾਲ ਮੁਲਾਕਾਤ ਹੋਈ ਸੀ। ਮੇਰੇ ਨਾਲ ਬੀਬੀ ਮਨਦੀਪ ਕੌਰ ਬਖਸ਼ੀ ਸਾਡੇ ਜਿਹੜੇ ਵੂਮਨਸ ਵਿੰਗ ਦੇ ਹੈੱਡ ਨੇ, ਪਰਮਿੰਦਰ ਜੀ ਨੇ, ਸਤਨਾਮ ਸਿੰਘ ਜੀ ਨੇ, ਔਰ ਬੌਬੀ ਜੀ, ਔਰ ਦਵਿੰਦਰ ਜੀ, ਔਰ ਸੁਖਮਨ ਜੀ। ਮੈਂ ਇੱਕੋ ਹੀ ਗੱਲ ਉਹਨਾਂ ਨੂੰ ਆਖੀ। ਉਹਨਾਂ ਨੇ ਸਾਰੀ ਡਿਟੇਲ ਦੱਸੀ ਕਿ ਸਾਡੀ ਤਕਰੀਬਨ 100 ਸਾਲ ਤੋਂ ਜ਼ਿਆਦਾ ਹੋ ਗਿਆ ਜਦੋਂ ਬ੍ਰਿਟਿਸ਼ ਨੇ ਇੱਥੋਂ ਦੀ ਵੱਖ ਕੀਤੀ ਸੀਗੀ। ਉਹਨਾਂ ਨੇ ਇੱਥੇ ਬੀਜ ਪਾ ਕੇ ਗਏ ਨੇ ਸਾਡੇ ਝਗੜੇ ਦੇ, ਔਰ ਕਦੇ 1948 'ਚ ਜੰਗ ਹੋਈ ਹੈ, ਕਦੇ 1967 'ਚ ਜੰਗ ਹੋਈ ਹੈ, ਔਰ ਉਹਦੇ ਬਾਅਦ ਇਹ ਕਿਲਿੰਗਸ ਦਾ ਕਿਵੇਂ ਯਾਸਰ ਅਰਾਫਤ ਨੇ ਇਹ ਲੜਾਈ ਸ਼ੁਰੂ ਕੀਤੀ ਸੀ ਕਿ 1965 ਦੇ ਵਿੱਚ। ਇਹ ਸਾਰੀ ਡਿਟੇਲ ਉਹਨਾਂ ਨੇ ਦੱਸੀ ਹੈ। ਅਸੀਂ ਉਹਨਾਂ ਨੂੰ ਦੱਸਿਆ ਕਿ ਅਸੀਂ ਹਿੰਦੁਸਤਾਨ ਦੇ 5th ਲਾਰਜੈਸਟ ਰਿਲੀਜਨ, ਦੁਨੀਆ ਦੇ 5th ਲਾਰਜੈਸਟ ਰਿਲੀਜਨ ਹੈਗੇ ਆ। ਗੁਰੂ ਨਾਨਕ ਸਾਹਿਬ ਨੇ ਸਾਨੂੰ ਜਿੱਥੇ ਵੀ ਇਹੋ ਜਿਹੀ ਮਨੁੱਖਤਾ ਦੇ ਉੱਤੇ ਨੁਕਸਾਨ ਹੋ ਰਿਹਾ ਹੋਵੇ, ਬੱਚਿਆਂ ਨੂੰ, ਔਰਤਾਂ ਨੂੰ, ਬਜ਼ੁਰਗਾਂ ਨੂੰ ਟਾਰਗੇਟ ਕੀਤਾ ਜਾ ਰਿਹਾ, ਅਸੀਂ ਹਰ ਕਿਸਮ ਦੀ ਏਡ ਦੇਣ ਨੂੰ ਤਿਆਰ ਹਾਂ। ਔਰ ਉਸ ਏਡ ਦੇ ਵਿੱਚ ਭਾਵੇਂ ਦਵਾਈਆਂ ਹੋਣ, ਭਾਵੇਂ
ਸਾਡੇ ਕੋਲ ਕੀ ਕਹਿੰਦੇ ਨੇ ਖਾਣ ਦਾ ਸਮਾਨ ਹੋਵੇ ਔਰ ਹੋਰ ਜਿਹੜੀਆਂ ਐਮਿਨਿਟੀਜ਼ ਨੇ। ਔਰ ਉਹਨਾਂ ਨੇ ਦੱਸਿਆ ਕਿ ਕਿਵੇਂ ਗਾਜ਼ਾ ਸਟ੍ਰਿਪ ਨੂੰ ਇਨਸਰਕਲ ਕਰ ਲਿਆ, ਸੀਲ ਕਰ ਦਿੱਤਾ ਗਿਆ ਨਾ ਅੰਦਰ, ਜਿੱਥੇ ਹਜ਼ਾਰਾਂ ਟਰੱਕ ਰੋਜ਼ ਜਾਂਦੇ ਸੀ ਕਿ ਖਾਣ ਪੀਣ ਦੇ ਸਮਾਨਾਂ ਦੇ, ਕਿਉਂਕਿ ਉੱਥੇ ਬਹੁਤ ਵੱਡੀ ਆਬਾਦੀ ਹੈ। ਉੱਥੇ ਨਾ ਪੈਟਰੋਲ ਹੈ, ਨਾ ਡੀਜ਼ਲ ਹੈ, ਨਾ ਇਲੈਕਟ੍ਰਿਸਿਟੀ ਹੈ। ਹਸਪਤਾਲਾਂ 'ਚ ਕਿਲਿੰਗ ਹੋ ਰਹੀਆਂ ਨੇ। 13,000 ਤੋਂ ਵੱਧ ਬੰਦੇ ਮਰ ਚੁੱਕੇ ਨੇ, ਜਿਨ੍ਹਾਂ 'ਚ ਬੱਚੇ ਵੀ ਨੇ, ਬਜ਼ੁਰਗ ਵੀ ਨੇ। ਔਰ ਤਕਰੀਬਨ 3,000 ਤੋਂ 5,000 ਡਬਰੀਜ਼ ਦੇ ਥੱਲੇ, ਮਲਬੇ ਦੇ ਥੱਲੇ ਦਬੇ ਹੋਏ ਨੇ। ਔਰ ਜਿਹੜੇ ਰਾਹਤ ਕੈਂਪ ਨੇ ਉਹਨਾਂ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ। ਇਹ ਸਾਰੀ ਗੱਲ ਉਹਨਾਂ ਨੇ ਦੱਸੀ ਹੈ। ਔਰ ਅਸੀਂ ਇੱਕੋ ਬੇਨਤੀ ਕੀਤੀ ਹੈ ਕਿ ਅਗਰ ਸਾਨੂੰ ਸੇਫ ਪੈਸੇਜ ਦਿੱਤਾ ਜਾਵੇ, ਅਸੀਂ ਮਦਦ ਕਰਨ ਨੂੰ ਤਿਆਰ ਹਾਂ। ਔਰ ਜਿਹੜੀ ਵੀ ਲੜਾਈ ਹੈ ਇਹ ਟੇਬਲ ਤੇ ਬਹਿ ਕੇ ਹੱਲ ਹੋਣੀ ਚਾਹੀਦੀ ਹੈ। ਇਹ ਵੱਡੇ ਮੁਲਕ ਜਿਹੜੇ ਨੇ ਇਹਨਾਂ ਦੀ ਆਪਣੀ ਸਿਆਸਤ ਹੈ, ਆਪਣਾ ਮੌਤ ਦਾ ਸਮਾਨ ਵੇਚਣਾ ਚਾਹੁੰਦੇ ਨੇ। ਇਹਨਾਂ ਲਈ ਇਹ ਕੋਈ ਫਰਕ ਨਹੀਂ ਪੈਂਦਾ ਕਿ ਕਿੰਨੀ ਕਿਲਿੰਗਸ ਹੋ ਜਾਣ, ਭਾਵੇਂ ਇਜ਼ਰਾਈਲ ਹੋ ਜਾਣ, ਭਾਵੇਂ ਉਹ ਪੈਲੇਸਟੀਨ ਨਾਲ ਹੋ ਜਾਣ। ਇਹ ਦੋਵੇਂ ਮੁਲਕਾਂ ਨੂੰ ਟੇਬਲ ਤੇ ਨੈਗੋਸ਼ੀਏਟ ਕਰਨਾ ਚਾਹੀਦਾ ਹੈ। ਨਵੰਬਰ 1984 ਵਿੱਚ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੋਏ ਸੀ ਕਤਲੇਆਮ ਦੇ ਸ਼ਹੀਦਾਂ ਦੀ ਯਾਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਝੰਡਾ ਬੁੰਗਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਨਵਨੀਤ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਅਰਦਾਸ ਭਾਈ ਗੁਰਚਰਨ ਸਿੰਘ ਨੇ ਕੀਤੀ ਅਤੇ ਸੰਗਤ ਨੂੰ ਪਾਵਨ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਰਾਜਦੀਪ ਸਿੰਘ ਨੇ ਸਰਵਣ ਕਰਵਾਇਆ। ਇਸ ਮੌਕੇ ਗਿਆਨੀ ਰਾਜਦੀਪ ਸਿੰਘ ਨੇ ਨਵੰਬਰ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਇਸ ਨੂੰ ਸਿੱਖ ਕੌਮ ਤੇ ਹੋਇਆ ਵੱਡਾ ਹਮਲਾ ਕਿਹਾ। ਉਹਨਾਂ ਕਿਹਾ ਕਿ ਦੇਸ਼ ਤੇ ਜਦੋਂ ਵੀ ਭੀੜ ਬਣੀ ਤਾਂ ਸਭ ਤੋਂ ਵੱਧ ਕੁਰਬਾਨੀਆਂ ਸਿੱਖ ਕੌਮ ਨੇ ਦਿੱਤੀਆਂ, ਪਰ ਦੇਸ਼ ਅੰਦਰ ਹੀ ਸਿੱਖਾਂ ਨੂੰ ਹਮੇਸ਼ਾ ਬੇਗਾਨਗੀ ਦਾ ਅਹਿਸਾਸ ਕਰਵਾਇਆ ਗਿਆ। ਉਹਨਾਂ ਕਿਹਾ ਕਿ ਨਵੰਬਰ 1984 ਦਾ ਦੁਖਾਂਤ ਅਤਿ ਦੁਖਦਾਈ ਸੀ, ਜਿਸ ਨੂੰ ਕੌਮ ਕਦੇ ਵੀ ਭੁਲਾ ਨਹੀਂ ਸਕਦੀ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਨਵੰਬਰ 1984 ਵਿੱਚ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਸਮੇਂ ਦੀ ਕਾਂਗਰਸ ਸਰਕਾਰ ਦੀ ਸ਼ਹਿ ਤੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਉਹਨਾਂ ਕਿਹਾ ਕਿ ਇਹ ਘਿਨਾਉਣਾ ਕਾਰਾ ਸੀ, ਜਿਸ ਦਾ ਕਲੰਕ ਕਾਂਗਰਸ ਪਾਰਟੀ ਦੇ ਮੱਥੇ ਤੇ ਹਮੇਸ਼ਾ ਰਹੇਗਾ। ਉਹਨਾਂ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਵੱਲੋਂ ਸੀ ਕਤਲੇਆਮ ਵਿੱਚ ਕਾਂਗਰਸੀ ਆਗੂ ਕਮਲਨਾਥ ਨੂੰ ਬੇਦੋਸ਼ਾ ਸਾਬਤ ਕਰਨ ਦੇ ਬਿਆਨ ਦੀ ਵੀ ਕਰੜੀ ਆਲੋਚਨਾ ਕੀਤੀ। ਉਸ ਇੰਦਰਾ ਗਾਂਧੀ ਦਾ ਜਿਹੜਾ ਪੋਤਰਾ ਉਹ ਇਸ ਦਰਬਾਰ ਸਾਹਿਬ ਆਉਂਦਾ ਹੈ। ਸਿੱਖਾਂ ਨੇ ਉਹਨੂੰ ਸਵਾਲ ਨਹੀਂ ਪੁੱਛਿਆ ਕਿਉਂਕਿ ਉਹ ਗੁਰੂ ਘਰ ਆਇਆ ਸੀ। ਜਿਵੇਂ ਅੱਜ ਸਿੰਘ ਸਾਹਿਬ ਨੇ ਜ਼ਿਕਰ ਕੀਤਾ ਕਿ ਨਿਮ ਕੇ ਆਏ ਨੂੰ ਦੇਗਾ ਤੇ ਚੜ੍ਹ ਕੇ ਆਏ ਨੂੰ ਤੇਗਾ, ਪਰ ਉਹਦਾ ਜਿਹੜਾ ਸਵਾਲ ਹੈ ਅਧੂਰਾ ਰਹਿ ਗਿਆ। ਅੱਜ ਉਸ ਸਵਾਲ ਨੂੰ ਫਿਰ ਉਜਾਗਰ ਕੀਤਾ ਗਿਆ। ਇੱਥੇ ਪੰਜਾਬ ਦਾ ਜਿਹੜਾ ਕਹਿੰਦੇ ਹੁੰਦੇ ਰਾਜਾ ਵੜਿੰਗ ਆ, ਜਿਹੜਾ ਕਾਂਗਰਸ ਦਾ ਪ੍ਰਧਾਨ ਹੈ, ਉਹਨੇ ਇਹ ਗੱਲ ਕਹਿਤੀ, ਕਹਿੰਦਾ ਜਿਹੜਾ ਕਮਲਨਾਥ ਆ ਉਸ ਨੇ ਸਿੱਖਾਂ ਦੇ ਨਾਲ ਕੋਈ ਕਿਸੇ ਤਰ੍ਹਾਂ ਦਾ ਧੋਖਾ ਜਾਂ ਧੜੀ ਨਹੀਂ ਕੀਤੀ। ਤੇ ਅਸੀਂ ਇੱਕ ਸਵਾਲ ਪੁੱਛਿਆ ਸੀ ਕਿ ਤੂੰ ਇੱਥੇ ਨਤਮਸਤਕ ਹੋਣ ਆਇਆ, ਜੀ ਆਇਆਂ ਨੂੰ, ਪਰ ਕੀ ਤੂੰ ਉਹਨਾਂ ਗੱਲਾਂ ਦਾ ਜਵਾਬ ਦੇਵੇਂਗਾ ਕਿ ਤੇਰੀ ਦਾਦੀ ਨੇ ਅਕਾਲ ਤਖ਼ਤ ਨੂੰ ਢਾਇਆ, ਉਹ ਸਹੀ ਢਾਇਆ ਜਾਂ ਗਲਤ ਢਾਇਆ, ਉਹਦਾ ਜਵਾਬ ਦੇਵੇਂਗਾ? ਨਹੀਂ ਦਿੱਤਾ। ਦੂਜਾ, ਉਹਨੂੰ ਅਸੀਂ ਇਹ ਗੱਲ ਕਹੀ ਸੀ ਕਿ ਤੇਰੇ ਬਾਪ ਨੇ ਇਹ ਗੱਲ ਕਹੀ ਸੀ ਕਿ ਇਹ ਬੜਾ ਦਰਖਤ ਗਿਰਤਾ ਤੇ ਧਰਤੀ ਹਿਲਤੀ ਹੈ, ਸਿੱਖਾਂ ਨੂੰ ਮਾਰਨ ਨੂੰ ਜਸਟੀਫਾਈ ਕੀਤਾ ਕਿ ਇਹ ਗੱਲ ਕਹੇਗਾ? ਉਹਨੇ ਨਹੀਂ ਕੀਤੀ। ਅਸੀਂ ਉਹਨੂੰ ਇਹ ਗੱਲ ਕਹੀ ਸੀ ਕਿ ਉਸ ਸਮੇਂ ਸਿੱਖਾਂ ਦਾ ਕਤਲ ਕਰਨ ਵਾਲੇ ਲੋਕ ਜਿਹੜੇ ਆ ਉਹ ਅੱਜ ਵੀ ਤੇਰੇ ਟੋਲੇ ਵਿੱਚ ਸ਼ਾਮਲ ਆ, ਚਾਹੇ ਜਗਦੀਸ਼ ਟਾਈਟਲ ਹੈ, ਚਾਹੇ ਕਮਲਨਾਥ ਹੈ, ਚਾਹੇ ਹੋਰ ਕਿੰਨੇ ਨੇ। ਉਹ ਕੀ ਤੂੰ ਉਹਨਾਂ ਨੂੰ ਆਪਣੇ ਨਾਲੋਂ ਵੱਖ ਕਰੇਗਾ ਜੇ ਤੂੰ ਸਿੱਖਾਂ ਦੀ ਭਾਵਨਾ ਦੀ ਗੱਲ ਕਰਦਾ? ਪਰ ਮੈਂ ਅੱਜ ਦੇਖ ਰਿਹਾ ਕਿ ਪੱਗ ਵਿੱਚ ਸਿਰ ਫਸਾ ਕੇ ਸਿੱਖ ਹੋਣ ਵਾਲੇ ਰਾਜੇ ਵੜਿੰਗ ਵਰਗੇ ਅੱਜ ਵੀ ਉਸ ਗੱਲ ਨੂੰ ਦੀ ਪੁਸ਼ਟੀ ਕਰ ਰਹੇ ਆ ਕਿ ਸਿੱਖਾਂ ਦੇ ਕਤਲ ਦੇ ਵਿੱਚ ਇਹਨਾਂ ਲੋਕਾਂ ਦਾ ਕੋਈ ਹੱਥ ਨਹੀਂ ਸੀ। ਤੇ ਕੀ ਇਸ ਗੱਲ ਦਾ ਵੀ ਰਾਜਾ ਵੜਿੰਗ ਜਵਾਬ ਦਊਗਾ ਕਿ ਜਿਹੜੇ 6000 ਲੋਕ ਮਾਰੇ ਗਏ, ਸ਼ਹੀਦ ਕਰ ਦਿੱਤੇ ਗਏ, ਉਹਨਾਂ ਲੋਕਾਂ ਦੇ ਕਾਤਲ ਕੌਣ ਨੇ? ਸ਼੍ਰੋਮਣੀ ਅਕਾਲੀ ਦਲ ਬਾਦਲ ਨੇ 1 ਨਵੰਬਰ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਸੱਦੀ ਡਿਬੇਟ ਵਿੱਚ ਨਾ ਜਾਣ ਤੇ ਆਪਣਾ ਕਾਰਨ ਸਪਸ਼ਟ ਕੀਤਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਇਹ ਡਿਬੇਟ ਬੁਲਾ ਕੇ ਵਿਰੋਧੀ ਪਾਰਟੀਆਂ ਨੂੰ ਬਿਨਾਂ ਬੋਲਣ ਦਾ ਮੌਕਾ ਦਿੱਤੇ ਖਰੀਦੀ ਗਈ ਮੀਡੀਆ ਦੁਆਰਾ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਸਨ। ਇਸ ਲਈ ਸਾਰੀ ਵਿਰੋਧੀ ਪਾਰਟੀਆਂ ਨੇ ਇਸ ਡਿਬੇਟ ਵਿੱਚ ਨਾ ਜਾਣ ਦਾ ਫੈਸਲਾ ਕੀਤਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ 1 ਨਵੰਬਰ ਨੂੰ ਆਪਣੇ ਰਚੇ ਡਰਾਮੇ ਤਹਿਤ ਸਾਡੀ ਪਾਰਟੀ ਅਤੇ ਪਰਿਵਾਰ ਬਾਰੇ ਝੂਠ ਬੋਲੇ ਹਨ। ਉਹ ਇਸ ਹਿਸਾਬ ਲਈ ਜਾਂ ਤਾਂ 10 ਦਿਨਾਂ ਦੇ ਅੰਦਰ ਜਨਤਕ ਮੁਆਫੀ ਮੰਗਣ, ਨਹੀਂ ਤਾਂ ਮਾਣਹਾਨੀ ਲਈ ਫੌਜਦਾਰੀ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। 2 ਦਿਨ ਪਹਿਲੇ ਲੁਧਿਆਣੇ ਵਿੱਚ ਪੰਜਾਬ ਦੇ ਨਲਾਇਕ, ਨਖਿੱਧ, ਨਿਕੰਮਾ, ਜਾਲੀ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਡਰਾਮਾ ਰਚਿਆ ਜਿਹਦਾ ਨਾਂ ਡਿਬੇਟ ਦਿੱਤੀ ਗਈ। ਉੱਥੇ ਕਰਫਿਊ ਲਾ ਦਿੱਤਾ ਗਿਆ, ਕਿਸੇ ਨੂੰ ਅੰਦਰ ਨਹੀਂ ਆਉਣ ਦਿੱਤਾ ਗਿਆ। ਸਾਨੂੰ ਪਤਾ ਸੀ ਇਹ ਡਰਾਮਾ, ਇਸ ਕਰਕੇ ਸਾਰੀ ਪੋਲੀਟੀਕਲ ਪਾਰਟੀਆਂ ਨੇ ਉਹਦਾ ਬਾਈਕਾਟ ਕੀਤਾ। ਉਹਦਾ ਮਤਲਬ ਕੀ ਸੀ ਕਿ ਮੈਂ ਇੰਨਾ ਝੂਠ ਬੋਲਾਂ ਕਿਉਂਕਿ ਇਹਨੇ ਮੀਡੀਆ ਦੇ 30 ਕਰੋੜ ਰੁਪਏ ਖਰਚੇ ਸੀ
ਸਾਰਾ ਲਾਈਵ ਆਪਣਾ ਦਿਖਾਉਣਾ ਚਾਹੁੰਦਾ ਸੀ ਤੇ ਇਕੱਲੇ ਆਪਣੀ ਸਪੀਚ ਦਿਖਾਉਣੀ ਸੀ ਉਹਨੇ ਤੇ ਬਾਕੀਆਂ ਨੂੰ ਕੱਟ ਕਰ ਦੇਣਾ ਸੀ। ਮੈਂ ਕਹਿਣਾ ਹੈ ਇਸ ਜਿਹੜੇ ਡਰਾਮੇ ਵਿੱਚ ਭਗਵੰਤ ਮਾਨ ਨੇ ਰਿਕਾਰਡ ਹੀ ਤੋੜ ਦਿੱਤੇ। ਭਗਵੰਤ ਬੇਈਮਾਨ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੁੱਖ ਮੰਤਰੀ ਦੇ ਮੂੰਹ ਚੋਂ ਇੱਕ ਇੱਕ ਗੱਲ ਨਿਕਲੀ, ਮਤਲਬ ਹੈ ਲੋਕਾਂ ਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ। ਪਿਛਲੇ ਪੌਣੇ 2 ਸਾਲਾਂ 'ਚ ਇੰਨੇ ਝੂਠ ਬੋਲਤੇ, ਇੰਨੇ ਡਰਾਮੇ ਕਰਤੇ ਕਿ ਲੋਕਾਂ ਦਾ ਤੇਰੇ ਤੇ ਵਿਸ਼ਵਾਸ ਹੀ ਉਤਰ ਗਿਆ। ਮੇਰਾ ਮਨ ਨਹੀਂ ਸੀ ਕਿ ਜਿਹੜੀਆਂ ਗੱਲਾਂ ਤੂੰ ਬਾਦਲ ਪਰਿਵਾਰ ਦੇ ਖਿਲਾਫ ਜਾਂ ਅਕਾਲੀ ਦਲ ਦੇ ਖਿਲਾਫ ਤੂੰ ਬੋਲੀਆਂ, ਝੂਠ ਬੋਲੇ ਹੈ, ਮੈਂ ਉਹਨਾਂ ਦਾ ਜਵਾਬ ਦੇਵਾਂ, ਕਿਉਂਕਿ ਮੈਂ ਤੈਨੂੰ ਫਿੱਟ ਹੀ ਨਹੀਂ ਸਮਝਦਾ। ਜਿਹੜਾ ਇੰਨਾ ਨਲਾਇਕ, ਨਖਿੱਧ, ਨਿਕੰਮਾ ਮੁੱਖ ਮੰਤਰੀ ਹੈ, ਉਹਦਾ ਜਵਾਬ ਮੈਂ ਕਿਉਂ ਦੇਵਾਂ। ਪਰ ਮੈਂ ਪੰਜਾਬ ਦੀ ਜਨਤਾ ਨੂੰ ਤੇ ਦੇਸ਼ ਵਾਸੀਆਂ ਨੂੰ ਦੱਸਣਾ ਚਾਹੁੰਦਾ ਸੀ ਕਿੱਡਾ ਝੂਠਾ ਮੁੱਖ ਮੰਤਰੀ ਹੈ। ਮੈਂ ਕੱਲ ਕੋਈ ਦੱਸ ਰਿਹਾ ਸੀ, ਕਹਿ ਰਿਹਾ ਸੀ ਕਿ ਮੈਂ 50,000 ਕਰੋੜ ਦਾ ਕਰਜ਼ਾ ਮੈਂ ਚੜ੍ਹਿਆ, ਬਾਦਲਾਂ ਨੇ 1 ਲੱਖ ਕਰੋੜ ਦਾ ਕਰਜ਼ਾ ਚੜਾਇਆ ਤੇ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ। ਭਗਵੰਤ ਮਾਨ, ਬਾਦਲ ਸਾਹਿਬ ਰਹੇ ਆ 5 ਵਾਰ ਮੁੱਖ ਮੰਤਰੀ। ਮੈਂ ਤੈਨੂੰ ਦੱਸਣਾ ਚਾਹੁੰਦਾ, ਜਾਂ ਤੈਨੂੰ ਜਿਹੜੇ ਦਿਮਾਗ 'ਚ ਗੱਲ ਨਹੀਂ ਪੈਂਦੀ, ਕੋਈ ਦਵਾਈ ਦੂਈ ਲੈ ਲਾ। ਜੋ ਕੁਛ ਪੰਜਾਬ 'ਚ ਬਣਿਆ ਹੈ ਸਾਹ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰਾਂ ਦੇ ਦੌਰਾਨ ਹੀ ਬਣਿਆ। ਜਿੰਨੇ ਥਰਮਲ ਪਲਾਂਟ ਹੈ ਸਾਰੇ ਬਾਦਲ ਸਾਹਿਬ ਨੇ ਬਣਾਏ ਹੈ, ਸਾਰੇ ਏਅਰਪੋਰਟ ਬਾਦਲ ਸਾਹਿਬ ਨੇ ਬਣਾਇਆ ਹੈ, ਥੋੜ੍ਹੀਆਂ ਪੱਕੀਆਂ ਮੰਡੀਆਂ ਬਾਦਲ ਸਾਹਿਬ ਨੇ ਬਣਾਇਆ, MSP ਲਿਆਉਣ ਵਾਲੇ ਬਾਦਲ ਸਾਹਿਬ ਹੈ, ਟਿਊਬਲਾਂ ਦੇ ਬਿੱਲ ਮਾਫ ਕਰਨ ਵਾਲੇ ਬਾਦਲ ਸਾਹਿਬ ਹੈ, ਆਟਾ ਦਾਲ ਦੇਣ ਵਾਲੇ ਬਾਦਲ ਸਾਹਿਬ ਹੈ। ਜਿੰਨਾ ਇਨਫਰਾਸਟ੍ਰਕਚਰ ਡਿਵੈਲਪਮੈਂਟ ਹੋਈ ਹੈ, ਹਾਈਵੇਜ਼ ਬਣੇ ਹੈ, ਐਕਸਪ੍ਰੈਸਵੇਜ਼ ਬਣੀਆਂ, ਸੜਕਾਂ ਬਣੀਆਂ, ਸਾਰੀਆਂ ਹੀ ਬਾਦਲ ਸਾਹਿਬ ਦੀ ਸਰਕਾਰ ਦੀ ਬਣੀਆਂ। ਇੱਕ ਨਿਸ਼ਾਨੀ ਕਾਂਗਰਸ ਦੀ ਨਹੀਂ ਤੇ ਇੱਕ ਨਿਸ਼ਾਨੀ ਤੇਰੀ ਨਹੀਂ ਹੈ। ਇਸ ਕਰਕੇ ਮੈਂ ਅੱਜ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਭਗਵੰਤ ਮਾਨ, 10 ਦਿਨ ਦਿੰਨਾ ਤੈਨੂੰ। 10 ਦਿਨ ਦੇ ਅੰਦਰ ਜੋ ਝੂਠ ਬੋਲਿਆ ਹੈ ਬਾਲਾਸਾ ਫਾਰਮ ਤੇ ਇੱਕ ਨਹਿਰ ਕੱਢਣ ਵਾਸਤੇ, ਜੇ 10 ਦਿਨਾਂ ਦੇ ਅੰਦਰ ਅੰਦਰ ਤੂੰ ਜਵਾਬ ਨਾ ਦਿੱਤਾ, ਮਾਫੀ ਨਾ ਮੰਗੀ, ਤੇ ਮੈਂ ਤੇਰੇ ਤੇ ਡਿਫੇਮੇਸ਼ਨ ਕੇਸ ਕਰੂੰਗਾ। ਸ਼੍ਰੀ ਫਤਿਹਗੜ੍ਹ ਸਾਹਿਬ ਦੀ ਖੰਡਰ ਜਹਾਜ਼ ਹਵੇਲੀ ਦੀ ਮੁਰੰਮਤ ਲਈ ਪਾਈ ਪਟੀਸ਼ਨ ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਕਿ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਹਵੇਲੀ ਦੀਵਾਨ ਟੋਡਰਮਲ ਸੁਰੱਖਿਅਤ ਸਮਾਰਕ ਨੂੰ ਉਸੇ ਦੇ ਅਸਲੀ ਰੂਪ ਵਿੱਚ ਵਾਪਸ ਕੀਤਾ ਜਾਵੇ। ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਹਵੇਲੀ ਦੀਵਾਨ ਟੋਡਰਮਲ ਦੀ ਸਾਂਭ ਸੰਭਾਲ ਅਤੇ ਇਸ ਨੂੰ ਅਸਲੀ ਰੂਪ ਵਿੱਚ ਵਾਪਸ ਕਰਨ ਦੀ ਮੰਗ ਵਾਲੀ ਜਨਹਿਤ ਪਟੀਸ਼ਨ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਸਰਕਾਰ ਸਮਾਰਕ ਨੂੰ ਬਚਾਉਣ ਵਿੱਚ ਯੋਗਦਾਨ ਨਹੀਂ ਪਾ ਰਹੀ ਹੈ। ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਉਹ ਪੰਜਾਬ ਦੀਆਂ ਪੁਰਾਣੀਆਂ ਅਤੇ ਇਤਿਹਾਸਕ ਸਮਾਰਕਾਂ, ਪੁਰਾਤੱਤਵ ਸਥਾਨਾਂ ਅਤੇ ਅਵਸ਼ੇਸ਼ ਐਕਟ 1964 ਦੀ ਧਾਰਾ 6 ਤਹਿਤ ਸ਼੍ਰੋਮਣੀ ਕਮੇਟੀ ਨਾਲ ਸਮਝੌਤਾ ਕਰਕੇ ਸੁਰੱਖਿਅਤ ਸਮਾਰਕ ਨੂੰ ਇਸ ਦੇ ਅਸਲ ਰੂਪ ਵਿੱਚ ਵਾਪਸ ਕਰਨ ਲਈ ਯਤਨ ਕਰਨ। ਐਸਸੀ ਅਰੋੜਾ ਵੱਲੋਂ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਇਸ ਇਤਿਹਾਸਕ ਇਮਾਰਤ ਦੀ ਹਾਲਤ ਬਹੁਤ ਖਰਾਬ ਹੈ। ਅਜਿਹੀ ਸਥਿਤੀ ਵਿੱਚ ਜਗ੍ਹਾ ਤੋਂ ਕਬਜ਼ੇ ਹਟਾ ਕੇ ਇਸ ਨੂੰ ਅਸਲ ਰੂਪ ਵਿੱਚ ਵਾਪਸ ਕੀਤਾ ਜਾਣਾ ਚਾਹੀਦਾ ਹੈ। ਇਹ ਸਥਾਨ ਮਾਤਾ ਗੁਜਰੀ ਅਤੇ 2 ਛੋਟੇ ਸਾਹਿਬਜ਼ਾਦਿਆਂ ਦੇ ਸੰਸਕਾਰ ਲਈ ਜ਼ਮੀਨ ਮਹਿੰਗੇ ਭਾਅ ਤੇ ਖਰੀਦਣ ਲਈ ਜਾਣੀ ਜਾਂਦੀ ਹੈ। ਜਨਹਿਤ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਦੀਵਾਨ ਟੋਡਰਮਲ 17ਵੀਂ ਸਦੀ ਵਿੱਚ ਸਰਹਿੰਦ ਦੇ ਇੱਕ ਸਥਾਨਕ ਵਪਾਰੀ ਸਨ। ਉਹ ਨਵਾਬ ਵਜ਼ੀਰ ਖਾਨ ਦੇ ਦਰਬਾਰ ਵਿੱਚ ਦੀਵਾਨ ਸਨ। ਉਹਨਾਂ ਨੇ ਮਾਤਾ ਗੁਜਰੀ ਅਤੇ ਉਹਨਾਂ ਦੇ 2 ਪੋਤਰਿਆਂ ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਦੀਆਂ ਮ੍ਰਿਤਕ ਦੇਹਾਂ ਦਾ ਸੰਸਕਾਰ ਕਰਨ ਲਈ ਬਹੁਤ ਮਹਿੰਗੇ ਭਾਅ ਤੇ ਜ਼ਮੀਨ ਖਰੀਦੀ ਸੀ। ਕਿਹਾ ਜਾਂਦਾ ਹੈ ਕਿ ਜਿੰਨੀ ਜ਼ਮੀਨ ਉਹ ਚਾਹੁੰਦੇ ਸਨ ਉਸ ਨੂੰ ਪ੍ਰਾਪਤ ਕਰਨ ਲਈ ਉਹਨਾਂ ਨੂੰ ਜ਼ਮੀਨ ਉੱਤੇ ਸੋਨੇ ਦੇ ਸਿੱਕੇ ਵਿਛਾਉਣੇ ਪਏ ਸਨ। ਇਸ ਵੇਲੇ ਦੀਵਾਨ ਟੋਡਰਮਲ ਦਾ ਮਹਿਲ ਬੁਰੀ ਹਾਲਤ ਵਿੱਚ ਹੈ। ਅਜਿਹੀ ਸਥਿਤੀ ਵਿੱਚ ਸੂਬਾ ਸਰਕਾਰ ਜਾਂ ਸ਼੍ਰੋਮਣੀ ਕਮੇਟੀ ਨੂੰ ਇਸ ਇਮਾਰਤ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਪ੍ਰਾਚੀਨ ਅਤੇ ਇਤਿਹਾਸਕ ਸਮਾਰਕਾਂ, ਪੁਰਾਤੱਤਵ ਸਥਾਨਾਂ ਅਤੇ ਅਵਸ਼ੇਸ਼ਾਂ ਦੀ ਵਿਵਸਥਾ ਤਹਿਤ ਸ਼੍ਰੋਮਣੀ ਕਮੇਟੀ ਨਾਲ ਸਮਝੌਤਾ ਕਰਕੇ ਇਸ ਦੀ ਸਾਂਭ ਸੰਭਾਲ ਦਾ ਕੰਮ ਕਰਨ। ਐਕਟ 1964 ਸਮਝੌਤੇ ਦੀ ਅਣਹੋਂਦ ਵਿੱਚ ਸਰਕਾਰ ਨੂੰ ਜ਼ਮੀਨ ਅਤੇ ਇਮਾਰਤਾਂ ਨੂੰ ਐਕਵਾਇਰ ਕਰਨਾ ਚਾਹੀਦਾ ਹੈ ਅਤੇ ਇਸ ਦੀ ਸੰਭਾਲ ਅਤੇ ਬਹਾਲੀ ਲਈ ਇੱਕ ਏਜੰਸੀ ਦੀ ਨਿਯੁਕਤੀ ਕਰਨੀ ਚਾਹੀਦੀ ਹੈ। ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਏ 97,000 ਭਾਰਤੀ ਹਿਰਾਸਤ ਵਿੱਚ ਹਨ, ਜਿਨ੍ਹਾਂ ਵਿੱਚ ਗੁਜਰਾਤ ਅਤੇ ਪੰਜਾਬ ਦੇ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਹੈ। ਇਹ ਖੁਲਾਸਾ US ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅੰਕੜਿਆਂ ਤੋਂ ਹੋਇਆ ਹੈ, ਜਿਸ ਮੁਤਾਬਕ ਅਕਤੂਬਰ 2022 ਤੋਂ ਸਤੰਬਰ 2023 ਦਰਮਿਆਨ ਰਿਕਾਰਡ 96,917 ਭਾਰਤੀ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੁੰਦੇ ਹੋਏ ਫੜੇ ਗਏ ਸਨ। ਅੰਕੜਿਆਂ ਅਨੁਸਾਰ ਅਮਰੀਕਾ ਦੀਆਂ ਦੱਖਣੀ ਸਰਹੱਦਾਂ ਦੇ ਨਾਲ-ਨਾਲ ਉੱਤਰੀ ਸਰਹੱਦਾਂ ਤੇ ਜਾਨ-ਮਾਲ ਦੇ ਦੁਖਦਾਈ ਨੁਕਸਾਨ ਦੇ ਬਾਵਜੂਦ ਲਗਭਗ 97,000 ਭਾਰਤੀਆਂ ਨੇ ਅਮਰੀਕਾ ਵਿੱਚ ਦਾਖਲ ਹੋਣ ਲਈ ਇਹ ਖਤਰਨਾਕ ਰਸਤੇ ਚੁਣੇ ਹਨ। 96,917 ਭਾਰਤੀਆਂ ਵਿੱਚੋਂ 30,010 ਕੈਨੇਡਾ ਦੀ ਸਰਹੱਦ ਰਾਹੀਂ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਫੜੇ ਗਏ ਅਤੇ 41,770 ਮੈਕਸੀਕਨ ਸਰਹੱਦ ਰਾਹੀਂ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਫੜੇ ਗਏ। ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬਾਕੀਆਂ ਨੂੰ ਅਮਰੀਕਾ ਦੀ ਮੁੱਖ ਧਰਤੀ ਪਾਰ ਕਰਨ ਤੋਂ ਬਾਅਦ ਫੜਿਆ ਗਿਆ ਸੀ।
2019-2020 ਤੋਂ ਬਾਅਦ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਭਾਰਤੀਆਂ ਦੀ ਗਿਣਤੀ ਵਿੱਚ 5 ਗੁਣਾ ਵਾਧਾ ਹੋਇਆ ਹੈ। ਜਦੋਂ 19,883 ਭਾਰਤੀਆਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਫੜਿਆ ਗਿਆ ਸੀ। ਇਸ ਦੇ ਨਾਲ ਹੀ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਸਕਦੀ ਹੈ। ਇੱਕ ਪੁਲਿਸ ਅਧਿਕਾਰੀ ਅਨੁਸਾਰ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਏ ਲੋਕਾਂ ਵਿੱਚ ਗੁਜਰਾਤ ਅਤੇ ਪੰਜਾਬ ਦੇ ਸਭ ਤੋਂ ਵੱਧ ਹਨ। ਇਹ ਅਮਰੀਕਾ ਵਿੱਚ ਸੈਟਲ ਹੋਣਾ ਚਾਹੁੰਦੇ ਹਨ। ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚੋਂ 730 ਬੱਚੇ ਸਨ ਅਤੇ 84,000 ਇਕੱਲੇ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਹਰ ਸਾਲ ਬਹੁਤ ਸਾਰੇ ਭਾਰਤੀ ਗੈਰ ਕਾਨੂੰਨੀ ਤੌਰ ਤੇ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਫੜੇ ਜਾਂਦੇ ਹਨ, ਪਰ ਸਿਰਫ ਕੁਝ ਨੂੰ ਹੀ ਦੇਸ਼ ਨਿਕਾਲਾ ਦਿੱਤਾ ਜਾਂਦਾ ਹੈ ਕਿਉਂਕਿ ਉਹ ਮਨੁੱਖੀ ਆਧਾਰ ਤੇ ਸ਼ਰਨ ਮੰਗਦੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਵਿੱਚ ਬਹੁਤ ਸਾਰੇ ਭਾਰਤੀ ਬੱਚੇ ਹਨ ਜੋ ਇਮੀਗ੍ਰੇਸ਼ਨ ਅਤੇ ਕਸਟਮਸ ਇਨਫੋਰਸਮੈਂਟ ਦੀ ਹਿਰਾਸਤ ਵਿੱਚ ਹਨ। ਮਈ ਵਿੱਚ ਮਹਾਮਾਰੀ ਯੁੱਗ ਦੀ ਸਰਹੱਦ ਨੀਤੀ ਟਾਈਟਲ 42 ਦੇ ਅੰਤ ਨੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਵਿੱਚ ਵਾਧਾ ਕੀਤਾ। ਇਸ ਨੂੰ ਪਹਿਲਾਂ ਦੇ ਫੈਸਲੇ ਦੁਆਰਾ ਰੋਕਿਆ ਗਿਆ ਸੀ, ਜਿਸ ਨੇ ਅਮਰੀਕਾ ਨੂੰ ਬਿਨਾਂ ਸ਼ਰਨ ਦੀ ਸੁਣਵਾਈ ਦੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਆਗਿਆ ਦਿੱਤੀ ਸੀ। ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਹਰ ਸਾਲ ਕਈ ਭਾਰਤੀ ਅਮਰੀਕਾ ਵਿੱਚ ਫੜੇ ਜਾਂਦੇ ਹਨ, ਪਰ ਸਿਰਫ ਕੁਝ ਕੁ ਨੂੰ ਹੀ ਦੇਸ਼ ਨਿਕਾਲਾ ਦਿੱਤਾ ਜਾਂਦਾ ਹੈ ਕਿਉਂਕਿ ਉਹ ਮਨੁੱਖੀ ਅਧਿਕਾਰਾਂ ਦਾ ਹਵਾਲਾ ਦਿੰਦੇ ਹੋਏ ਉੱਥੇ ਸ਼ਰਨ ਮੰਗਦੇ ਹਨ। ਪਾਕਿਸਤਾਨ ਦੇ ਡੇਰਾ ਇਸਮਾਇਲ ਖਾਨ ਜ਼ਿਲ੍ਹੇ ਵਿੱਚ ਅੱਜ ਹੋਏ ਇੱਕ ਧਮਾਕੇ ਵਿੱਚ ਘੱਟੋ-ਘੱਟ 5 ਲੋਕ ਮਾਰੇ ਗਏ ਅਤੇ 20 ਤੋਂ ਵੱਧ ਜ਼ਖਮੀ ਹੋ ਗਏ। ਖੈਬਰ ਪਖਤੂਨਖਵਾ ਦੇ ਡੀਆਈ ਖਾਨ ਦੇ ਪੋਂਡਾ ਬਾਜ਼ਾਰ ਵਿੱਚ ਟੈਂਕ ਅੱਡਾ ਵਿੱਚ ਹੋਏ ਧਮਾਕੇ ਤੋਂ ਬਾਅਦ ਨੇੜਲੇ ਹਸਪਤਾਲਾਂ ਵਿੱਚ ਐਮਰਜੈਂਸੀ ਉਪਾਅ ਕੀਤੇ ਗਏ ਹਨ। ਸ਼ੁਰੂਆਤੀ ਰਿਪੋਰਟਾਂ ਅਨੁਸਾਰ ਵਿਸਫੋਟਕ ਯੰਤਰ ਇੱਕ ਮੋਟਰਸਾਈਕਲ ਵਿੱਚ ਲਗਾਇਆ ਗਿਆ ਸੀ। ਅਧਿਕਾਰੀਆਂ ਦੇ ਹਵਾਲੇ ਨਾਲ ਜਾਣਕਾਰੀ ਮਿਲੀ ਹੈ ਕਿ ਘਟਨਾ ਵਾਲੀ ਥਾਂ ਤੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਇਹ ਇੱਕ ਆਈਈਡੀ ਧਮਾਕਾ ਸੀ ਜਿਸ ਦਾ ਜ਼ਬਰਦਸਤ ਅਸਰ ਹੋਇਆ। ਇਸ ਧਮਾਕੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ। ਇਹਨਾਂ ਵਿੱਚ 3 ਪੁਲਿਸ ਮੁਲਾਜ਼ਮ ਵੀ ਸ਼ਾਮਿਲ ਹਨ। ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਇਸ ਤੋਂ ਇਲਾਵਾ ਇਸ ਧਮਾਕੇ ਵਿੱਚ ਕਰੀਬ 20 ਲੋਕ ਜ਼ਖਮੀ ਵੀ ਹੋਏ ਹਨ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਜਾ ਰਿਹਾ ਹੈ। ਧਮਾਕੇ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਧਮਾਕੇ ਤੋਂ ਬਾਅਦ ਕੇਪੀ ਬੰਬ ਨਿਰੋਧਕ ਯੂਨਿਟ ਅਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਤੁਰੰਤ ਮੌਕੇ ਤੇ ਪਹੁੰਚ ਗਏ ਅਤੇ ਇਸ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਦਿੱਲੀ ਕਮੇਟੀ ਨੇ ਸਰਨਾ ਭਰਾਵਾਂ ਦੁਆਰਾ ਕਮੇਟੀ ਅਤੇ ਚੋਣ ਕਮਿਸ਼ਨਰ ਨੂੰ ਵਿਕਾਊ ਕਹਿਣ ਦੇ ਮੁੱਦੇ ਤੇ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ। ਉਨ੍ਹਾਂ ਕਿਹਾ ਕਿ ਪਰਮਜੀਤ ਸਿੰਘ ਸਰਨਾ ਦਿੱਲੀ ਕਮੇਟੀ ਨੂੰ ਅਤੇ ਕਮੇਟੀ ਦੀ ਚੋਣ ਪ੍ਰਕਿਰਿਆ ਨੂੰ ਬਦਨਾਮ ਕਰਨ ਲਈ ਉੱਚੀਆਂ ਹਰਕਤਾਂ ਕਰ ਰਹੇ ਹਨ। ਇਹ ਜਿਹੜੀ ਇਹਨਾਂ ਨੇ ਹੱਦ ਮੁਕਾਤੀ ਕਿ ਪਿਛਲੇ 3 ਦਿਨ ਪਹਿਲੇ ਸਰਦਾਰ ਹਰਵਿੰਦਰ ਸਿੰਘ ਸਰਨਾ ਨੇ ਇੱਕ ਵੀਡੀਓ ਬਾਈਟ ਪਾਈ ਔਰ ਉਹਦੇ ਵਿੱਚ ਜਿਹੜਾ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਅਸੀਂ ਉਹਨਾਂ ਦੀ ਮੈਂਬਰਸ਼ਿਪ ਨੂੰ ਖਾਰਿਜ ਕਰਨ ਦੀ ਗੱਲ ਕੀਤੀ ਸੀ, ਉਹਦੇ ਬਾਰੇ ਇਹ ਬੋਲੇ ਔਰ ਇੱਥੇ ਤੱਕ ਨੀਵੇਂ ਪੱਧਰ ਤੱਕ ਚਲੇ ਗਏ ਕਿ ਇੱਕ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਲਾਉਣ ਵਾਲਾ ਗੁਰਦੁਆਰਾ ਇਲੈਕਸ਼ਨ ਕਮਿਸ਼ਨਰ ਜਿਹੜਾ ਹੁੰਦਾ ਉਹਦੇ ਖਿਲਾਫ ਉਹਨਾਂ ਨੇ ਇਸ ਤਰੀਕੇ ਦੇ ਨਾਲ ਅਪਸ਼ਬਦਾਵਲੀ ਵਰਤੀ। ਗੁਰਦੁਆਰਾ ਜਿਹੜਾ ਡਾਇਰੈਕਟਰ ਹੈ ਗੁਰਦੁਆਰਾ ਇਲੈਕਸ਼ਨਸ ਨੂੰ ਜਿਹੜੇ ਦੇਖਦੇ ਉਹਨਾਂ ਦੇ ਖਿਲਾਫ ਔਰ ਆਪਣੀ ਵੀਡੀਓ ਦੇ ਵਿੱਚ ਕਿਹਾ ਕਿ ਇੱਕ ਟੁੱਚੇ ਜਿਹੇ ਅਫਸਰ ਕੋਲੋਂ ਟੁੱਚੀ ਜੀ ਚਿੱਠੀ ਲਿਖਵਾਈ ਹੈ ਔਰ 2 ਦਿਨ ਬਾਅਦ ਉਸੇ ਅਫਸਰ ਕੋਲੋਂ ਨਾਲ ਇਹ ਵੀ ਕਿਹਾ ਗਿਆ ਕਿ ਇਹ ਪੈਸੇ ਦੇ ਕੇ ਚਿੱਠੀ ਲਿਖਵਾਈ ਗਈ ਹੈ। 2 ਦਿਨ ਬਾਅਦ ਤਿੰਨੋਂ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀਕੇ, ਸਰਦਾਰ ਹਰਵਿੰਦਰ ਸਿੰਘ ਸਰਨਾ, ਸਰਦਾਰ ਪਰਮਜੀਤ ਸਿੰਘ ਸਰਨਾ ਉਸੇ ਡਾਇਰੈਕਟਰ ਕੋਲੋਂ ਜਾਂਦੇ ਨੇ ਔਰ ਉੱਥੇ ਅੱਗੇ ਆਪਣੀ ਅਰਜ਼ੋਈ ਕਰਦੇ ਨੇ, ਆਪਣੀ ਬੇਨਤੀ ਲੈ ਕੇ ਗਏ ਆ ਕਿ ਭਈ ਇਹ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਸਾਡੀ ਮੈਂਬਰਸ਼ਿਪ ਦੇ ਉੱਤੇ, ਇਹਦੇ ਉੱਤੇ ਕਿਸੇ ਤਰੀਕੇ ਦੇ ਨਾਲ ਰੋਕ ਲਾਓ। ਇੱਕ ਤਰਫ ਇਹ ਵੀ ਮੰਨਦੇ ਨੇ ਕਿ ਜਿਹੜੇ ਪੈਸੇ ਅਸੀਂ ਆਪਣੇ ਪਰਿਵਾਰਾਂ ਦੇ ਨਾਮ ਦੇ ਉੱਤੇ, ਆਪਣੇ ਬੱਚਿਆਂ ਦੇ ਨਾਮ ਦੇ ਉੱਤੇ ਲਏ ਨੇ ਦਿੱਲੀ ਕਮੇਟੀ ਤੇ, ਅਸੀਂ ਗੁਨਾਹ ਜ਼ਰੂਰ ਕੀਤਾ ਮਗਰ ਇਸ ਗੁਨਾਹ ਦੀ ਸਜ਼ਾ ਸਾਡੀ ਮੈਂਬਰਸ਼ਿਪ ਦੇ ਉੱਤੇ ਨਾ ਲਿਆਈ ਜਾਏ। ਮੈਂ ਸਮਝ ਨਹੀਂ ਆਉਂਦੀ ਕਿ ਆਪਣੀ ਸਿਆਸਤ ਦਾ, ਆਪਣੇ ਗੁਰੂ ਘਰ ਦਾ ਮਿਆਰ ਇੰਨਾ ਥੱਲੇ ਲਿਆਇਆ ਜਾ ਰਿਹਾ ਹੈ ਕਿ ਕਿਸੇ ਚੀਜ਼ ਦੀ ਇਹਨਾਂ ਨੂੰ ਪਰਵਾਹ ਨਹੀਂ ਅੱਜ ਰਹਿ ਗਈ। ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿਉਂਕਿ ਅਸੀਂ ਆਪਣੀ ਪ੍ਰੈਸ ਕਾਨਫਰੰਸ ਵਿੱਚ ਵੀ 1 ਮਹੀਨਾ ਪਹਿਲੇ ਕਹਿਤਾ ਸੀ ਕਿ ਆਉਣ ਵਾਲੇ ਸਮੇਂ ਦੇ ਉੱਤੇ ਦੋਸ਼ ਲਾਉਣ ਦੀ ਗੱਲ ਕਰਨਗੇ ਕਿ ਸਾਡੇ ਉੱਤੇ ਜ਼ਬਰਨ ਗੱਲ ਪਾਈ ਜਾ ਰਹੀ ਹੈ ਮਗਰ ਇਹ ਗੱਲ ਬਿਲਕੁਲ ਸਪਸ਼ਟ ਹੋ ਗਈ ਹੈ ਕਿ ਇਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹਨਾਂ ਦੀ ਮੈਂਬਰਸ਼ਿਪ ਹੈ ਉਹ ਖਾਰਿਜ ਹੋਣ ਜਾ ਰਹੀ ਹੈ ਕਿਉਂਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਐਕਟ ਹੈ ਉਹ ਐਕਟ ਕਹਿੰਦਾ ਹੈ ਕਿ ਕੋਈ ਵੀ ਬੰਦਾ ਜਿਹੜਾ ਹੈ ਆਪਣੇ ਘਰ ਦੇ ਵਿੱਚ, ਆਪਣੇ ਨਾਮ ਦੇ ਉੱਤੇ, ਆਪਣੇ ਪਰਿਵਾਰ ਦੇ ਨੂੰ ਕਿਸੇ ਨੂੰ ਵੀ ਫਾਈਨੈਂਸ਼ੀਅਲ ਬੈਨੀਫਿਟ ਨਹੀਂ ਦੇ ਸਕਦਾ ਔਰ ਇਹਨਾਂ ਦੇ ਪਰਚੇ ਜਿਹੜੇ ਨੇ ਉਹ ਬੋਲਦੇ ਪਏ ਨੇ ਸਾਫ਼ ਕਿ ਕਿਸ ਤਰੀਕੇ ਦੇ ਨਾਲ ਸਰਨਾ ਸਾਹਿਬ ਨੇ, ਪਰਮਜੀਤ ਸਿੰਘ ਸਰਨਾ ਨੇ ਆਪਣੀ ਬੇਟੀ ਦੇ ਨਾਮ ਦੇ ਉੱਤੇ ਇੱਥੋਂ ਬਿਲਿੰਗਾਂ ਕੀਤੀਆਂ ਨੇ। ਸਰਦਾਰ ਹਰਵਿੰਦਰ ਸਿੰਘ ਸਰਨਾ ਨੇ ਆਪਣੀ ਕੰਪਨੀ
ਪੰਜਾਬ ਸਟੀਲ ਦੇ ਨਾਮ ਦੇ ਉੱਤੇ ਇੱਥੋਂ ਬਿਲਿੰਗਾਂ ਕੀਤੀਆਂ ਔਰ ਸਰਦਾਰ ਮਨਜੀਤ ਸਿੰਘ ਜੀਕੇ ਦਾ ਜੱਗ ਜ਼ਾਹਿਰ ਹੈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਬੇਟੀ ਦੇ ਨਾਮ ਤੇ ਔਰ ਕਈ ਸਾਰੇ ਜਿਹੜੇ ਹੋਰ ਘੁਟਾਲੇ ਕੀਤੇ ਆ। ਸੋ ਅੱਜ ਇਹ ਸੁਨਿਸ਼ਚਿਤ ਹੋ ਚੁੱਕਾ ਕਿ ਇਹਨਾਂ ਦੀ ਮੈਂਬਰਸ਼ਿਪ ਜਾਣੀ ਬਿਲਕੁਲ ਤੈਅ ਹੋ ਗਈ ਹੈ ਔਰ ਅੱਜ ਜਿਸ ਤਰੀਕੇ ਦੇ ਨਾਲ ਤੜਪ ਰਹੇ ਨੇ, ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਜਿਹੜੇ ਤੁਸੀਂ ਅਪਸ਼ਬਦਾਵਲੀ ਪਹਿਲੇ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਦੇ ਖਿਲਾਫ ਬੋਲਦੇ ਸੀ, ਪ੍ਰਧਾਨ ਸਕੱਤਰ ਦੇ, ਹੁਣ ਤੁਸੀਂ ਡਾਇਰੈਕਟਰ ਗੁਰਦੁਆਰਾ ਇਲੈਕਸ਼ਨ ਦੇ ਖਿਲਾਫ ਬੋਲਣਾ ਸ਼ੁਰੂ ਕਰਤੀ ਹੈ ਔਰ ਉਹਨੂੰ ਵਿਕਾਊ ਕਹਿਣਾ ਸ਼ੁਰੂ ਕਰਤੀ ਹੈ। ਇਹਦੇ ਉੱਤੇ ਕਿਧਰੇ ਨਾ ਕਿਧਰੇ ਤੁਸੀਂ ਗੁਰੇਜ਼ ਕਰੋ, ਕਿਉਂਕਿ ਤੁਹਾਡਾ ਜਿਹੜਾ ਸਮਾਂ ਉਹ ਪੂਰਾ ਹੋ ਗਿਆ ਔਰ ਜਿਹੜੀ ਸ਼ਬਦਾਵਲੀ ਜਿਹੜੀ ਤੁਸੀਂ ਵਰਤਦੇ ਹੋ ਦੂਜਿਆਂ ਨੂੰ ਮਾਰਨ ਦੀ, ਕਰਨ ਦੀ, ਸੋ ਜਾਣਾ ਹਰ ਇੱਕ ਨੇ ਇੱਕ ਦਿਨ ਹੈ, ਮਗਰ ਮੈਂ ਸਮਝਦਾ ਕਿ ਜਿਸ ਮੁਕਾਮ ਤੇ ਤੁਸੀਂ ਪਹੁੰਚ ਚੁੱਕੇ ਹੋ ਤੁਹਾਨੂੰ ਹੁਣ ਗੁਰੂ ਦੇ ਲੜ ਲੱਗ ਕੇ ਆਪਣਾ ਧਿਆਨ ਉਸ ਪਾਸੇ ਵੱਲ ਲਾਉਣਾ ਚਾਹੀਦਾ।